ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰ ਲਈਏ ਸਰਕਾਰਾਂ ਤੋਂ। ਸਰਕਾਰਾਂ ਦੀਆਂ ਹੀ ਖਬਰਾਂ ਹੁੰਦੀਆਂ ਨੇ ਤੇ ਖਬਰਾਂ 'ਚ ਹੀ ਸਰਕਾਰਾਂ ਰਹਿੰਦੀਆਂ ਨੇ। ਦੱਸਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇੱਕ ਹੋਰ ਜੈਟ ਖਰੀਦਣ ਦੀ ਸਲਾਹ ਕਰ ਰਹੀ ਹੈ। ਇੱਕ ਤਾਂ ਹੈਗਾ ਫਿਰ ਇੱਕ ਹੀ ਮੁੱਖ ਮੰਤਰੀ ਹੈ, ਇੱਕ ਹੀ ਜੈਟ ਹੈ। ਦੂਜਾ ਜੈਟ ਕਿਹੜੇ ਮੁੱਖ ਮੰਤਰੀ ਲਈ? ਪ੍ਰਵੀਨ ਜੀ, ਮਤਲਬ ਇਹ ਬੜੀ ਦੁਵਿਧਾ ਦੇ ਵਿੱਚ ਹੈ ਸਰਕਾਰ। ਉਸਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਇੱਕ ਹੋਰ ਜੈਟ ਖਰੀਦ ਲਈਏ ਜਾਂ ਕਿਰਾਏ ਤੇ ਲੈ ਲਈਏ। ਕਿਰਾਏ ਤੇ ਲੈ ਲਈਏ ਜੀ, ਹੈ ਨਾ, ਇਸ ਦੁਵਿਧਾ ਦੇ ਵਿੱਚ ਹੈ। ਤੇ ਦੂਸਰਾ ਇੱਕ ਹੋਰ ਮਸਲਾ ਵੀ ਹੈਗਾ ਕਿ ਪਹਿਲਾਂ ਹੈਲੀਕਾਪਟਰ ਹੈਗਾ, ਉਹ ਮੇਰਾ ਖਿਆਲ 3 ਤੋਂ 4 ਸੀਟਰ ਹੁੰਦਾ, 5 ਬੰਦੇ ਬਹਿ ਜਾਂਦੇ ਆ ਉਹ 'ਚ, ਹੈ ਨਾ। ਹਾਂਜੀ ਤੇ ਹਾਂਜੀ। ਹੁਣ ਇਹ ਸੋਚ ਰਹੇ ਸੀ ਕਿ 20 ਸੀਟਰ ਲੈ ਲਈਏ। ਜੀ ਤੇ ਫਿਰ 20 ਤੋਂ ਜਦੋਂ ਰੌਲਾ ਪੈ ਗਿਆ, ਕੁਝ ਹੋ ਗਿਆ, ਹੁਣ 10 ਸੀਟਰ ਤੇ ਤਾਂ ਆ ਗਏ ਕਿ ਠੀਕ ਹੈ। 8 ਤੋਂ 10 ਸੀਟਰ ਵਾਲਾ ਲੈ ਲਈਏ। ਪਰ ਹੁਣ ਉਹ ਭਾੜੇ ਤੇ ਲੈਣਾ ਕਿ ਮੁੱਲ ਖਰੀਦਣਾ, ਇਹਦੇ ਲਈ ਵੀ ਕੰਪਨੀਆਂ ਤੋਂ ਤਜਵੀਜ਼ਾਂ ਮੰਗੀਆਂ ਗਈਆਂ। ਸ਼ਾਇਦ 27 ਜਨਵਰੀ ਤੱਕ ਆਖਰੀ ਤਰੀਕ ਸੀਗੀ ਜਿਨ੍ਹਾਂ ਕੰਪਨੀਆਂ ਤੋਂ ਵੱਖੋ ਵੱਖ ਉਹਨਾਂ ਨੇ ਤਜਵੀਜ਼ਾਂ ਮੰਗੀਆਂ ਨੇ। ਜੋ ਠੀਕ ਹੈ। ਤਜਵੀਜ਼ਾਂ ਆ ਗਈਆਂ ਉਹਨਾਂ 'ਚੋਂ ਇੱਕ ਚੋਣ ਕਰਨੀ ਹੈ। ਮਤਲਬ ਤੁਸੀਂ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਖੂਬ ਉੜਿਆ। ਉਹ ਕਦੇ ਹਿਮਾਚਲ ਨੂੰ ਉੜ ਜਾਂਦਾ ਸੀ, ਕਦੇ ਗੁਜਰਾਤ ਨੂੰ ਉੜ ਜਾਂਦਾ ਸੀ ਜੀ ਤੇ ਖਰਚੇ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਪੈਂਦਾ ਸੀ ਤੇ ਵੋਟਾਂ ਮੰਗਣ ਜਾਂਦੇ ਸੀ ਆਮ ਆਦਮੀ ਪਾਰਟੀ ਲਈ। ਜੀ। ਸੋ ਜਦੋਂ ਤੁਸੀਂ ਪਾਰਟੀ ਪ੍ਰਚਾਰ ਲਈ ਜਾ ਰਹੇ ਹੋ, ਫਿਰ ਸਰਕਾਰੀ ਖਜ਼ਾਨੇ ਚੋਂ ਕਿਉਂ? ਪਰ ਇਹ ਸਵਾਲ ਤਾਂ ਪੁੱਛੀਏ ਪ੍ਰਵੀਨ ਜੀ, ਜੇਕਰ ਕਿਸੇ ਹੋਰ ਮਾਮਲੇ 'ਚ ਗੱਲ ਨਾ ਹੋਵੇ। ਇਸ਼ਤਿਹਾਰ ਪਾਰਟੀ ਦੇ ਸੀ ਪਰ ਹੈ ਸਰਕਾਰੀ ਖਜ਼ਾਨੇ ਚੋਂ ਸੀ। ਸੀਗੇ, ਬਿਲਕੁਲ ਸੀ। ਜੇ ਇਸ਼ਤਿਹਾਰ ਗੁਜਰਾਤ ਤੱਕ ਜਾ ਸਕਦੇ ਨੇ, ਫਿਰ ਹੈਲੀਕਾਪਟਰ ਵੀ ਜਾ ਸਕਦਾ ਸਰਕਾਰੀ। ਜੀ। ਸੋ ਇਸ ਲਈ ਇਸ ਹੈਲੀਕਾਪਟਰ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਪਿਛਲੇ 11 ਮਹੀਨਿਆਂ 'ਚ ਪਹਿਲਾਂ ਵੀ ਕਰਦੀ ਰਹੀ ਆ। ਕਦੇ ਉਹ ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਭਾੜੇ ਤੇ ਦੇਣ ਨੂੰ ਲੈ ਕੇ, ਕਦੇ ਕੇਜਰੀਵਾਲ ਨੂੰ ਝੂਟੇ ਦੇਣ ਨੂੰ ਲੈ ਕੇ, ਕਦੇ ਆਪ ਝੂਟੇ ਲੈਣ ਦੇ ਮਾਮਲਿਆਂ ਨੂੰ ਲੈ ਕੇ, ਕਦੇ ਪਾਰਟੀ ਦੇ ਪ੍ਰਚਾਰ ਨੂੰ ਲੈ ਕੇ। ਸੋ ਵਿਵਾਦਾਂ 'ਚ ਤਾਂ ਰਹੇ। ਪਰ ਸਵਾਲ ਇਹ ਹੈ ਪ੍ਰਵੀਨ ਜੀ ਕਿ ਹੁਣ ਇੱਕ ਹੈਲੀਕਾਪਟਰ ਤੋਂ ਬਾਅਦ ਦੂਸਰੇ ਦੀ ਲੋੜ ਕੀ? ਜੀ ਪ੍ਰਵੀਨ ਜੀ, ਜਦੋਂ ਗੁਜਰਾਤ ਦੀਆਂ ਚੋਣਾਂ ਚੱਲ ਰਹੀਆਂ ਸੀ ਨਾ, ਹਾਂਜੀ, ਤਦ ਵੀ ਭਾੜੇ ਤੇ ਲਿਆ ਜਾਂਦਾ ਰਿਹਾ ਜੈਟ। ਠੀਕ ਹੈ। ਤੇ ਤਦ ਉਸ ਦਿਨ ਜੈਟ ਦਾ ਇੱਕ ਦਿਨ ਦਾ ਕਿਰਾਇਆ 44 ਲੱਖ ਤਾਰਿਆ ਪੰਜਾਬ ਨੇ। ਇੱਕ ਤੋਂ 1.5 ਦਿਨ ਦਾ ਭਾੜਾ ਜੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਮਤਲਬ ਕਿ ਕਿੰਨਾ ਬੋਝ ਪੰਜਾਬ ਦੇ ਸਿਰ ਪੈ ਰਿਹਾ। ਤੇ ਇਸ ਹਵਾਲੇ ਨਾਲ ਮੈਨੂੰ ਅੱਜ ਵੀ ਯਾਦ ਹੈ, ਭਗਵੰਤ ਮਾਨ ਹੋਰੀ ਮੀਡੀਆ ਦੇ ਸਾਹਮਣੇ, ਭਗਵੰਤ ਮਾਨ ਹੋਰੀ ਰੈਲੀਆਂ 'ਚ, ਭਗਵੰਤ ਮਾਨ ਹੋਰੀ ਸਟੇਜਾਂ 'ਚ, ਭਗਵੰਤ ਮਾਨ ਹੋਰੀ ਆਪਣੀਆਂ ਮਹਿਫਲਾਂ ਦੇ ਵਿੱਚ ਇਹਨਾਂ ਰਾਜੇ ਮਹਾਰਾਜਿਆਂ ਦੇ, ਬਾਦਲਾਂ ਦੇ, ਚੰਨੀਆਂ ਦੇ ਕਿੱਸੇ ਸੁਣਾਉਂਦੇ ਰਹੇ ਨੇ ਕਿ ਲਓ ਬਾਈ, ਜਿੱਥੇ ਕਾਰ 'ਚ ਜਾਇਆ ਜਾ ਸਕਦਾ ਹੈ, ਜਿੱਥੇ ਪੈਦਲ ਵੀ ਜਾਇਆ ਜਾ ਸਕਦਾ ਹੈ, ਉੱਥੇ ਤੱਕ ਹੈਲੀਕਾਪਟਰਾਂ 'ਚ ਉੱਡਦੇ ਨੇ। ਇਹ VVIP ਬਣ ਗਏ। ਅਸੀਂ ਆਮ ਆਵਾਂਗੇ, ਆਮ ਲੋਕਾਂ ਦੀ ਸਰਕਾਰ ਹੋਊਗੀ। ਹੁਣ ਦੱਸੋ ਕੀ ਹੈ ਜੀ। ਸੋ ਹੁਣ ਤੁਸੀਂ ਨਿਤ ਦਿਨ ਜੈਟ 'ਚ ਉੱਡ ਰਹੇ ਹੋ, ਨਿਤ ਦਿਨ ਹੈਲੀਕਾਪਟਰ 'ਚ ਉੱਡ ਰਹੇ ਹੋ, ਔਰ ਉਹ ਵੀ ਸਰਕਾਰੀ ਖਰਚੇ ਤੇ ਉੱਡ ਰਹੇ ਹੋ। ਤੇ ਹੁਣ ਸਵਾਲ ਇੱਥੇ ਆ ਕੇ ਖੜਾ ਹੋ ਗਿਆ ਕਿ ਜਿਹੜਾ ਤੁਸੀਂ 8 ਤੋਂ 10 ਸੀਟਰ ਨਵਾਂ ਲੈਣਾ, ਜੇ ਉਹ ਪਤਾ ਲੱਗ ਰਿਹਾ ਕਿ ਉਹ ਚਾਹੇ ਕਿਰਾਏ ਤੇ ਹੋਵੇ ਚਾਹੇ ਮੁੱਲ ਹੋਵੇ, ਪਰ ਉਹ ਡੀਲ ਇਹ ਹੋਊਗੀ ਕਿ ਜਿਹੜਾ ਬੰਦਾ ਉੱਥੇ ਪਾਇਲਟ ਰੱਖਣਾ ਉਹਦਾ ਖਰਚਾ ਸਰਕਾਰ ਤੇ ਪੈਣਾ। ਠੀਕ ਹੈ। ਉਹਦੀ ਤਨਖਾਹ ਲਗਭਗ 4 ਲੱਖ ਰੁਪਈਆ ਤੈਅ ਕਰ ਲਈ ਆ ਜੀ। ਤੇ ਉਹਨੂੰ 25,000 ਰੁਪਈਆ ਉਹਦਾ ਮਤਲਬ ਫਿਕਸ ਉਹਨੂੰ ਭੱਤਾ ਮਿਲਣਾ, ਰਹਿਣ ਰੂਣ ਦਾ, ਘਰ-ਬਾਰ ਦਾ। 3,000 ਰੁਪਈਆ ਉਹਨੂੰ ਮੋਬਾਈਲ ਦਾ ਹਰ ਮਹੀਨੇ ਖਰਚਾ ਮਿਲਣਾ। ਸੋ ਇਸ ਤਰ੍ਹਾਂ ਦੇ ਕੁਝ ਪੱਤੇ ਤੈਅ ਕਰ ਲਏ ਗਏ ਨੇ ਤੇ ਉਹਦੇ ਨਾਲ ਇਹ ਕੰਡੀਸ਼ਨਾਂ ਤੈਅ ਨੇ ਤੇ ਹੁਣ ਕੰਪਨੀਆਂ ਮੰਗਾ ਲਈ ਗਈ ਹੈ ਤੇ 8 ਤੋਂ 10 ਸੀਟਰ ਜੈਟ ਖਰੀਦਣਾ। ਹੁਣ ਸਵਾਲ ਇਹ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਜਾਣਾ ਹੋਵੇ ਤਾਂ ਹੈਲੀਕਾਪਟਰ ਹੈਗਾ, ਬਿਲਕੁਲ ਹੈਗਾ ਜੀ। ਜੇ ਪੂਰੀ ਕਿਸੇ ਦਿਨ ਕੈਬਨਿਟ ਲੈ ਕੇ, ਪਹਿਲਾਂ ਤਾਂ ਰੋਜ਼ ਕੈਬਨਿਟ ਨੂੰ ਕਿਤੇ ਲੈ ਕੇ ਤੁਸੀਂ ਉੱਡਣਾ ਨਹੀਂ ਜੀ। ਜੇ ਛਮਾਹੀ ਤਾਂ ਹੀ ਕਿਤੇ ਮਹੀਨਾ ਬੱਧੀ, ਸਾਲਾਂ ਬੱਧੀ ਲੋੜ ਪੈ ਜਾਵੇ ਤਾਂ ਉਸ ਦਿਨ ਦੇ ਲਈ ਭਾੜੇ ਤੇ ਲਿਆ ਜਾ ਸਕਦਾ। ਪਰ ਨਿਤ ਦਿਨ ਲਈ 8 ਤੋਂ 10 ਸੀਟਰ ਇੱਕ ਹੋਰ ਮਤਲਬ ਜੈਟ ਲੈਣਾ, ਇਹ ਸਵਾਲ ਖੜਾ ਕਰਦਾ ਕਿ ਕਿਹੜੇ ਮੁੱਖ ਮੰਤਰੀ ਲਈ ਹੈ ਸਮਝੌਤਾ। ਜੀ। ਕਿਉਂਕਿ ਪੰਜਾਬ ਦੇ ਹੈਲੀਕਾਪਟਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵਰਤਦੇ ਨੇ। ਠੀਕ ਹੈ। ਪਰ ਪੰਜਾਬ 'ਚ ਲੋਕਾਂ 'ਚ ਇਹ ਧਾਰਨਾ ਬਣ ਗਈ ਕਿ ਪੰਜਾਬ ਦੇ ਅੰਦਰ ਇੱਕ ਹੋਰ ਅਣਐਲਾਨਿਆ ਮੁੱਖ ਮੰਤਰੀ ਆਉਂਦਾ ਹੈ, ਰਹਿੰਦਾ ਹੈ। ਉਹ ਮੁੱਖ ਮੰਤਰੀ ਦੇ ਨਾਂ ਤੇ ਅਲਾਟ ਕੋਠੀ 'ਚ ਵੀ ਰਹਿੰਦਾ, ਉਹਦੇ ਨਾਂ ਤੇ ਕਮਰਾ ਵੀ ਅਲਾਟ ਹੈ ਤੇ ਕਿਤੇ ਉਸ ਮੁੱਖ ਮੰਤਰੀ ਲਈ ਤਾਂ ਨਹੀਂ ਲੈਣਾ ਜੀ। ਤੇ ਹੁਣ ਜਿਹੜਾ ਬਣਾਇਆ ਹੋਇਆ ਪਾਰਟੀ 'ਚੋਂ ਚੁਣਿਆ ਹੋਇਆ ਮੁੱਖ ਮੰਤਰੀ ਆ, ਉਹਦੇ ਕੋਲ ਕਿਹੜਾ ਹੈਲੀਕਾਪਟਰ ਹੋਊਗਾ, ਜੈਟ ਕਿਹਦੇ ਕੋਲ ਹੋਊਗਾ, ਇਹ ਵੀ ਚਰਚਾਵਾਂ ਨੇ। ਜਾਂ ਫਿਰ ਦਿਨ ਫਿਕਸ ਕਰਨਗੇ ਕਿ ਭਾਈ ਇੱਕ ਦਿਨ ਤੂੰ ਲੈ ਜਾ ਕਰ, ਇੱਕ ਦਿਨ ਮੈਂ ਲੈ ਜਾ ਕਰੂੰ। ਇਹ ਚਰਚਾ ਖੂਬ ਹੈ ਪੰਜਾਬ 'ਚ। ਜੀ ਜੀ। ਤੇ ਉਸ ਜਿਹੜੇ ਮੁੱਖ ਮੰਤਰੀ ਲਈ ਕੋਠੀਆਂ ਮਿਲੀਆਂ ਹੋਈਆਂ, ਕਮਰੇ ਮਿਲੇ ਹੋਏ ਨੇ, ਉਸ ਮੁੱਖ ਮੰਤਰੀ ਦਾ ਜਿਹੜਾ ਫੀਲਾ ਇੱਥੇ ਲਿਆਂਦਾ ਗਿਆ ਸੀ ਦਿੱਲੀ ਤੋਂ, ਹੁਣ ਉਹਨੂੰ ਕਹਿੰਦੇ ਕਾਗਜ਼ੀ ਤੌਰ ਦੇ ਉੱਤੇ ਅਹੁਦਾ ਵੀ ਮਿਲ ਗਿਆ।
ਵਾਹ ਜੀ। ਕਿਉਂਕਿ ਰੋਜ਼ ਅਸੀਂ ਚਰਚਾ ਕਰ ਲੈਂਦੇ ਸੀ ਕਿ ਉਹ ਕੌਣ ਹੈ ਭਾਈ, ਮੀਟਿੰਗਾਂ 'ਚ ਬੈਠ ਜਾਂਦਾ ਬੰਦਾ, ਹਾਂਜੀ, ਹਾਂਜੀ। ਉਹ ਕੌਣ ਹੈ ਜਿਹੜੀਆਂ ਸਰਕਾਰੀ ਫਾਈਲਾਂ ਫਰੋਲ ਲੈਂਦਾ। ਲਓ ਜੀ, ਹੁਣ ਪਤਾ ਲੱਗ ਰਿਹਾ ਕਿ ਉਹਨੂੰ ਅੰਦਰ ਖਾਤੇ ਮੁੱਖ ਮੰਤਰੀ ਸਾਹਿਬ ਦਾ OSD ਲਾਤਾ। ਚਲੋ ਜੀ। ਤੇ ਹੁਣ ਕਹਿਣ ਜੋਗੇ ਨੇ, ਹੁਣ ਤਨਖਾਹਾਂ ਵੀ ਲਊ ਅਗਲਾ ਤੇ ਮੂਹਰੇ ਹੋ ਕੇ ਵੀ ਬੈਠੂਗਾ। ਸੋ ਇਸ ਲਈ ਪੂਰੀ ਤਰ੍ਹਾਂ ਹੁਣ ਪਿਛਲੇ ਦਿਨੀ ਪੰਜਾਬ 'ਚ ਜਿਹੜੀ ਮਹਿਲਾ ਕਮਿਸ਼ਨ ਆ ਉਹਦੀ ਟਰਮ ਪੂਰੀ ਹੋਈ ਤੇ ਉਹ ਬੀਬੀ ਨੂੰ ਹਟਾਤਾ। ਉਹ ਵੈਸੇ ਵੀ ਚਲੋ ਉਹਦੇ ਵੀ ਪੰਗੇ ਦੰਗੇ ਖਾਸੇ ਸੀ, ਰੌਲਾ ਰੱਪਾ ਖਾਸਾ ਸੀ, ਉਹ ਤਾਂ ਉਹ ਹਟਾਤੀ। ਪਰ ਹੁਣ ਪੰਜਾਬ ਦੇ ਵੱਖੋ-ਵੱਖ MLA ਨੇ ਕੁਝ ਬੀਬੀਆਂ ਦੇ ਨਾਮ ਭੇਜੇ ਨੇ ਕਿ ਭਾਈ ਇਹ ਕਾਬਲ ਨੇ, ਪਾਰਟੀ ਨਾਲ ਜੁੜੀਆਂ ਰਹੀਆਂ ਨੇ ਜਾਂ ਧਰਾਤਲ ਤੇ ਸਮਾਜਿਕ ਕੰਮਾਂ 'ਚ ਸਰਗਰਮ ਰਹੀਆਂ ਨੇ, ਇਹਨਾਂ 'ਚੋਂ ਕਿਸੇ ਨੂੰ ਲੈ ਲਓ। ਠੀਕ ਹੈ। ਤੇ ਪਰ ਪਤਾ ਲੱਗ ਰਿਹਾ ਕਿ ਉੱਥੇ ਵੀ ਦਿੱਲੀ 'ਚੋਂ ਕੁਝ ਨਾਮ ਆ ਗਏ। ਹੁਣ ਪਤਾ ਨਹੀਂ ਦਿੱਲੀ ਵਾਲੇ ਨਾਮ ਲੱਗਣਗੇ ਜਾਂ ਨਹੀਂ ਲੱਗਣਗੇ, ਪਰ ਦਿੱਲੀ ਤੋਂ ਨਾਮ ਆ ਰਹੇ ਨੇ ਜੀ। ਕਿਉਂਕਿ ਦਿੱਲੀ ਤੋਂ ਨਾਮ ਵਾਲੇ ਹਵਾਲੇ ਨਾਲ ਤਾਂ ਜਦੋਂ ਮੰਡੀ ਬੋਰਡ ਦਾ ਚੇਅਰਮੈਨ ਲਾਇਆ ਬਰਸਟ ਹੋਰਾਂ ਨੂੰ ਤੇ ਨਾਲ ਹੋਰ ਮੰਡੀ ਬੋਰਡਾਂ ਦੇ ਐਲਾਨੇ, ਤਦ ਵੀ ਰੌਲਾ ਪਿਆ ਕਿ ਚਿੱਠੀ ਤਾਂ ਦਿੱਲੀ ਤੋਂ ਆਈ ਆ। ਕਹਿੰਦੇ ਜੀ ਉਰੇ ਵਾਲੀ ਆਈ ਹੁੰਦੀ ਸ਼ਾਇਦ ਪੰਜਾਬੀ 'ਚ ਹੁੰਦੀ, ਉਹ ਤਾਂ ਅੰਗਰੇਜ਼ੀ 'ਚ ਆਈ ਆ, ਮੁੱਖ ਮੰਤਰੀ ਤੋਂ ਦਸਤਖਤ ਕਰਾਏ ਨੇ। ਸੋ ਇਸ ਲਈ ਇਹ ਕਿੰਨੇ ਹੀ ਪਹਿਲੂ ਸਵਾਲ ਖੜੇ ਕਰਦੇ ਜਾ ਰਹੇ ਨੇ। ਸੋ ਉਸੇ ਚੋਂ ਕਿ ਦਿੱਲੀ ਤੋਂ ਸਰਕਾਰ ਚੱਲਦੀ, ਦਿੱਲੀ ਵਾਲੇ ਚਲਾਉਂਦੇ, ਦਿੱਲੀ ਵਾਲੇ ਫੈਸਲੇ ਲੈਂਦੇ, ਦਿੱਲੀ ਵਾਲੇ ਚਿੱਠੀਆਂ ਭੇਜਦੇ, ਦਿੱਲੀ ਵਾਲੇ ਆਹ ਕਹਾਉਂਦੇ, ਦਿੱਲੀ ਵਾਲੇ ਉਹ ਕਰਦੇ, ਉਸੇ ਚੋਂ ਇਹ ਸਵਾਲ ਖੜਾ ਹੋ ਗਿਆ ਕਿ ਜਦੋਂ ਪੰਜਾਬ ਸਰਕਾਰ ਕੋਲ ਆਪਣਾ ਇੱਕ ਹੈਲੀਕਾਪਟਰ ਹੈਗਾ, ਫਿਰ ਦੂਜੇ ਜੈਟ ਦੀ ਲੋੜ ਕਿਹਦੇ ਲਈ, ਕਿਹੜੇ ਮੁੱਖ ਮੰਤਰੀ ਲਈ? ਸੋ ਇਸ ਦਾ ਜਵਾਬ ਨਾ ਉਸ ਅਣਐਲਾਨੇ ਮੁੱਖ ਮੰਤਰੀ ਨੂੰ ਦੇਣਾ, ਨਾ ਐਲਾਨੇ ਹੋਏ ਮੁੱਖ ਮੰਤਰੀ ਦੇਣਾ, ਨਾ ਸਰਕਾਰ ਨੇ ਮੂੰਹ ਖੋਲਣਾ। ਇਸ ਮਸਲੇ ਦਾ ਬੁਲਾਰੇ ਵੀ ਚੁੱਪ ਰਹਿਣਗੇ, ਪ੍ਰਵੀਨ ਜੀ ਜਵਾਬ ਨਹੀਂ ਦੇਣਗੇ। ਜੀ, 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 ਬਿਲਕੁਲ ਬੁਲਾਰੇ ਵੀ ਚੁੱਪ ਰਹਿਣਗੇ ਕਿਉਂਕਿ ਜਵਾਬ ਦੇਣ ਦੇ ਲਈ ਹੈ ਹੀ ਨਹੀਂਗਾ। ਸ਼ਰਮਾ ਜੀ, ਅਗਲੀ ਖਬਰ। ਪ੍ਰਵੀਨ ਜੀ, ਤੁਹਾਨੂੰ ਪਤਾ ਹੋਣਾ ਕਿ ਪਿਛਲੇ ਦਿਨਾਂ 'ਚ RTI ਰਾਹੀਂ ਜਵਾਬ ਮੰਗਿਆ ਗਿਆ ਸੀ ਜੀ, ਮੰਗਿਆ ਗਿਆ ਜੀ ਕਿੰਨਾ ਖਰਚਾ ਹੋਇਆ ਜੀ ਮੁੱਖ ਮੰਤਰੀ ਸਾਹਿਬ ਦੀ ਉਡਾਰੀ ਤੇ? ਕਹਿੰਦੇ ਨਾ ਜੀ, ਸੁਰੱਖਿਆ ਦਾ ਮਾਮਲਾ। ਜੀ, ਬਿਲਕੁਲ। ਮਤਲਬ ਉਸ RTI ਦੇ ਵਿੱਚ ਪ੍ਰਵੀਨ ਜੀ ਇਹ ਨਹੀਂ ਪੁੱਛਿਆ ਗਿਆ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਕੱਲ ਨੂੰ ਕਿੱਥੋਂ ਉੱਡ ਕੇ ਕਿੱਥੇ ਜਾਣਾ ਜਾਂ ਕਿੱਥੋਂ ਵਾਪਸ ਆਉਣਾ। ਉੱਥੇ ਇਹ ਪੁੱਛਿਆ ਗਿਆ ਸੀ ਜਿੱਥੇ ਜਿੱਥੇ ਉੱਡ ਲੇ ਉਹਨੇ ਦਾ ਖਰਚੇ ਦਾ ਹਿਸਾਬ ਦੇ ਦਿਓ। ਉਹ ਦੱਸਣ 'ਚ ਵੀ ਕਹਿੰਦੇ ਇਹ ਮਤਲਬ ਸੁਰੱਖਿਆ ਦਾ ਖਤਰਾ ਹੈ। ਸੋ ਇਹ ਚੋਰ ਮੋਰੀਆਂ ਨੇ, ਇਹਦਾ ਮਤਲਬ ਤੁਸੀਂ ਖਰਚੇ ਲੁਕਾਉਣਾ ਚਾਹੁੰਦੇ ਹੋ, ਪਰ ਕਿੰਨੀ ਦੇਰ ਲੁਕਾਓਗੇ? ਸੋ ਇਸ ਲਈ ਇਹ VIP ਕਲਚਰ ਪੂਰਾ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ 3 ਕਮਰਿਆਂ ਦੇ ਵਿੱਚ 25-25 ਹਜ਼ਾਰ ਦੀ ਰੋਟੀ ਖਾ ਜਾਣ ਜੀ, ਹੈ ਨਾ, ਤੇ ਉੱਥੋਂ ਹਿਸਾਬ ਲਾ ਲਓ ਫਿਰ ਮਤਲਬ ਆਪਣੇ ਆਪ ਸਵਾਲ ਖੜਾ ਕਿ VIP ਨਹੀਂ ਤਾਂ ਹੋਰ ਕੀ ਹੈ। ਜੀ,